ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਜਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮੀਤ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਵਕਤ ਚੱਲ ਰਿਹਾ ਹੈ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚੱਲ ਰਿਹਾ, ਮੈਡੀਕਲ ਦੇ ਵਿੱਚ ਚੇਂਜਸ ਕਰਵਾਉਣੀਆਂ, ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਬਿਜ਼ਨਸ ਇੰਸ਼ੋਰੈਂਸ, ਇਸ ਸਭ ਦੇ ਲਈ ਕਾਲ 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੇਨਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਮਨਜੀਤ ਸਿੰਘ ਏਬੀ ਟਰੱਕ ਡਰਾਈਵਿੰਗ ਸਕੂਲ ਸੈਨ ਹੋਜ਼ੇ। ਸਭ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਲਗਭਗ ਹਰ ਇੱਕ ਬੰਦਾ ਜਿਹੜਾ ਆ ਉਹ ਬਿਮਾਰ ਹੈਗਾ, ਖਾਸ ਕਰਕੇ ਰੈਸਪੀਰੇਟਰੀ ਇਲਨੈਸ ਦੇ ਨਾਲ। ਕਰੋਨਾ ਵਾਇਰਸ ਕੋਵਿਡ ਕਾਫੀ ਜ਼ਿਆਦਾ ਜਿਹੜਾ ਤੇਜ਼ੀ ਦੇ ਨਾਲ ਫੈਲ ਰਿਹਾ ਹੈਗਾ। ਰੈਸਪੀਰੇਟਰੀ ਇਲਨੈਸ ਸੀਜ਼ਨ ਹੈਗਾ ਇਸ ਟਾਈਮ ਤੇ। ਲਾਸ ਐਂਜਲਸ ਕਾਉਂਟੀ ਦੇ ਵਿੱਚ 23% ਲੋਕ ਜੋ ਆ ਉਹ ਇਸ ਟਾਈਮ ਸਿੱਕ ਹੈਗੇ ਆ, ਜਿਨ੍ਹਾਂ ਨੂੰ ਸ਼ਾਰਟਨੈਸ ਆਫ ਬ੍ਰੈਥ ਦੀ ਜੋ ਪ੍ਰੋਬਲਮ ਦੱਸੀ ਜਾ ਰਹੀ ਹੈਗੀ ਆ। ਇਸੇ ਤਰ੍ਹਾਂ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੀ ਇਹ ਗਿਣਤੀ ਆ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਆ। ਨੈਸ਼ਨਲੀ ਅਮਰੀਕਾ ਦੇ ਵਿੱਚ ਕਹਿੰਦੇ COVID-19 ਹਜੇ ਵੀ ਜੋ ਆ ਪ੍ਰਾਇਮਰੀ ਕਾਜ਼ ਆਫ ਨਿਊ ਰੈਸਪੀਰੇਟਰੀ ਹਸਪੀਟਲਾਈਜੇਸ਼ਨ ਤੇ ਮੌਤ ਦਾ ਕਾਰਨ ਆ, ਜਿਹਦੇ ਨਾਲ 1000 ਦੇ ਕਰੀਬ ਮੌਤਾਂ ਹਰ ਹਫ਼ਤੇ ਹੋ ਰਹੀਆਂ ਅਮਰੀਕਾ 'ਚ। ਸੋ ਹੁਣ ਤੁਸੀਂ ਹਿਸਾਬ ਲਾ ਲਓ, ਕਿਉਂਕਿ ਖਬਰਾਂ ਘੱਟ ਦਿੰਦੇ ਹੈਗੇ ਆ ਇਸ ਨੂੰ ਲੈ ਕੇ, ਪਰ ਜੋ ਕੋਵਿਡ ਆ, ਫਲੂ ਸੀਜ਼ਨ ਆ, ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ ਆ। ਤੇ ਕੈਲੀਫੋਰਨੀਆ 'ਚ ਲਾਸ ਐਂਜਲਸ, ਔਰੇਂਜ ਕਾਉਂਟੀ, ਸੈਨ ਫਰਾਂਸਿਸਕੋ, ਬੇ ਏਰੀਆ, ਸਾਰਿਆਂ 'ਚ ਜਿਹੜੇ ਕੇਸ ਆ ਬਹੁਤ ਤੇਜ਼ੀ ਦੇ ਨਾਲ ਫੈਲ ਰਹੇ ਹੈਗੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਆ ਉਹ ਬਿਲਕੁਲ ਧਿਆਨ ਰੱਖਣ। ਬਾਹਲੇ ਜਿਹੜੇ ਰਸ਼ ਵਿੱਚ ਜਾਂਦੇ ਆ, ਜੇ ਬਿਲਕੁਲ ਮੈਂ ਤਾਂ ਇਹੀ ਕਹਿੰਦਾ ਵੀ ਜੇ ਕਿਤੇ ਜਾਣਾ ਵੀ ਆ ਤਾਂ ਫਿਰ ਤੁਹਾਨੂੰ ਜੋ ਆ ਕੁਛ ਨਾ ਕੁਛ ਉਹਦਾ ਜਿਹੜਾ ਆ ਬਚਾਅ ਰੱਖਣਾ ਚਾਹੀਦਾ ਹੈਗਾ ਜੀ। ਨਹੀਂ ਤਾਂ ਜਿਹੜੇ ਕੇਸ ਜਿਸ ਹਿਸਾਬ ਨਾਲ ਵੱਧ ਰਹੇ ਆ, ਇਹ ਹੋਰ ਕੇਸ ਵਧਣ ਦੀ ਜਿਹੜੀ ਆ ਚਾਂਸ ਬਣੇ ਹੋਏ ਹੈਗੇ ਆ ਜੀ। ਸਿੱਕਨੈਸ ਦੀ ਗੱਲ ਦੇ ਵਿੱਚ ਜੇ ਗੱਲ ਕਰੀਏ, ਕੈਲੀਫੋਰਨੀਆ ਦੇ ਵਰਕਰਸ ਨੂੰ ਆਉਂਦੇ ਸਾਲ ਦੇ ਵਿੱਚ ਨਵੇਂ ਕਾਨੂੰਨ ਦੇ ਤਹਿਤ 5 ਜਿਹੜੇ ਪੇਡ ਸਿਕ ਲੀਵਸ ਆ ਉਹ ਗਰੰਟੀ ਹੋ ਜਾਣਗੇ 1 ਜਨਵਰੀ ਤੋਂ। ਸੈਨੇਟ ਬਿੱਲ 616 ਦੇ ਤਹਿਤ ਇਹ ਜਿਹੜੀ ਚੀਜ਼ ਆ ਉਹ ਹੋਵੇਗੀ। ਲੌਂਗ ਬੀਚ ਦੇ ਜਿਹੜੇ ਸੈਨੇਟਰ ਲੀਨਾ ਗੰਜ਼ਾਲਸ ਆ, ਉਹਨਾਂ ਨੇ ਇਸ ਬਿੱਲ ਨੂੰ ਆਥਰ ਕੀਤਾ ਸੀ। ਇਸ ਦੇ ਨਾਲ ਜਿਹੜੀਆਂ ਪ੍ਰੋਟੈਕਸ਼ਨਸ ਆ ਵਰਕਰਸ ਨੂੰ ਲੈ ਕੇ, ਜਿਹੜੀ ਰਿਟੈਲੀਏਸ਼ਨ ਉਸ ਦੇ ਤਹਿਤ ਜਿਹੜੀਆਂ ਪ੍ਰੋਟੈਕਸ਼ਨਸ ਆ ਉਹਨਾਂ ਨੂੰ ਵੀ ਐਕਸਟੈਂਡ ਕੀਤਾ ਗਿਆ ਹੈਗਾ ਆ। ਤੇ ਨਾਲ ਹੀ ਇਹਦੇ ਵਿੱਚ ਪ੍ਰੋਵੀਜ਼ਨ ਰੱਖੇ ਗਏ, ਮੱਦਾਂ ਰੱਖੀਆਂ ਗਈਆਂ ਆ ਵੀ ਜਿਹੜੇ ਰੇਲ ਰੋਡ ਇੰਪਲੋਈਜ਼ ਆ ਉਹਨਾਂ ਨੂੰ ਅਨਪੇਡ ਸਿਕ ਲੀਵ ਦੀ ਐਕਸੈਸ ਵੀ ਜਿਹੜੀ ਉਹ ਹੋਵੇਗੀ। ਸੋ ਕੈਲੀਫੋਰਨੀਆ ਵਰਕ ਐਂਡ ਫੈਮਿਲੀ ਕੋਲੀਸ਼ਨ ਉਹਨਾਂ ਨੇ ਇਸ ਕਾਨੂੰਨ ਦੀ ਸ਼ਲਾਘਾ ਜਿਹੜੀ ਉਹ ਕੀਤੀ ਆ ਤੇ ਕਹਿੰਦੇ ਵੀ ਇਸ ਨੂੰ ਅਸੀਂ ਇੱਕ ਕਾਮਨ ਸੈਂਸ ਚੇਂਜ ਦੇ ਵਜੋਂ ਦੇਖ ਰਹੇ ਹਾਂ। ਸੋ ਕੈਲੀਫੋਰਨੀਆ ਦੇ ਵਿੱਚ ਕਾਮਿਆਂ ਨੂੰ ਹੁਣ 5 ਦਿਨ ਜਿਹੜੇ ਪੇਡ ਸਿਕ ਲੀਵਸ ਆ 1 ਜਨਵਰੀ ਤੋਂ ਕਹਿੰਦੇ ਆ ਵੀ ਉਹ ਗਾਰੰਟੀ ਹੁਣ ਕੀਤੇ ਗਏ ਨੇ। ਅਗਲੀ ਖਬਰ ਵੱਲ ਚਲੀਏ ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ $250 ਮਿਲੀਅਨ ਦੀ ਜੋ ਮਿਲਟਰੀ ਏਡ ਆ ਉਹ ਯੂਕਰੇਨ ਦੇ ਲਈ 2023 ਦਾ ਜਿਹੜਾ ਆਖਰੀ ਫਾਈਨਲ ਬਜਟ ਆ ਉਹਦੇ ਵਿੱਚ ਅਨਾਉਂਸ ਕੀਤਾ ਹੈਗਾ। ਕਹਿੰਦੇ ਵੀ ਇਸ ਦੇ ਵਿੱਚ ਜੋ $250 ਮਿਲੀਅਨ ਆ ਇਹਦੇ ਨਾਲ ਏਅਰ ਡਿਫੈਂਸ ਮਨੀਸ਼ਨਸ, ਐਂਟੀ ਆਰਮਰ ਮਨੀਸ਼ਨਸ, ਐਮੂਨੀਸ਼ਨ ਫਾਰ ਹਾਈ ਮੋਬਿਲਿਟੀ ਆਰਟਲਰੀ ਰਾਕਟ ਸਿਸਟਮ ਤੇ 15 ਮਿਲੀਅਨ ਰਾਉਂਡ ਸਮਾਲ ਆਰਮ ਐਮੂਨੀਸ਼ਨ ਦੇ ਜੋ ਆ ਆਥੋਰਾਈਜ਼ ਕੀਤੇ ਗਏ ਹੈਗੇ ਆ। ਕਹਿੰਦੇ ਪਈ ਸਾਡੀ ਇਸ ਅਸਿਸਟੈਂਸ ਦੇ ਨਾਲ
ਜੋ ਯੂਕਰੇਨ ਆ, ਜੋ ਸਾਡਾ ਪਾਰਟਨਰ ਆ, ਉਹ ਆਜ਼ਾਦੀ ਦੀ ਲੜਾਈ ਜਿਹੜੀ ਆ ਆਪਣੀ ਆਜ਼ਾਦੀ ਲਈ ਲੜ ਰਿਹਾ ਹੈਗਾ ਰਸ਼ੀਆ ਦੇ ਅਗਰੈਸ਼ਨ ਦੇ ਅਗੇਂਸਟ। ਇਹ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਉਹਨਾਂ ਨੇ ਦੱਸਿਆ, ਤੇ ਉਹ ਕਹਿੰਦੇ ਵੀ ਅਸੀਂ ਲਗਾਤਾਰ ਯੂਕਰੇਨ ਦੀ ਹੈਲਪ ਕਰਨ ਜਾ ਰਹੇ ਹੈਗੇ ਆ। ਇਹ ਅਨਾਉਂਸਮੈਂਟ ਐਗਜ਼ੈਕਟਲੀ ਉਸ ਟਾਈਮ ਆਈ ਆ ਜਦੋਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੂੰ ਵਾਈਟ ਹਾਊਸ ਦੇ ਵਿੱਚ ਹੋਸਟ ਕੀਤਾ ਸੀਗਾ। ਤੇ ਇਸ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਸੈਨੇਟ ਰਿਪਬਲਿਕਨਸ ਨੇ ਯੂਕਰੇਨ ਦੀ ਫੰਡਿੰਗ, ਜਿਹੜੀ ਐਡੀਸ਼ਨਲ ਫੰਡਿੰਗ ਆ, ਉਸ ਨੂੰ ਰੋਕ ਦਿੱਤਾ ਸੀ। ਉਸ ਨੂੰ ਯੂਐਸ ਬਾਰਡਰ ਸਿਕਿਉਰਿਟੀ ਦੇ ਨਾਲ ਜੋੜਿਆ ਸੀਗਾ। ਦਸੰਬਰ 14 ਨੂੰ ਹੰਗਰੀ ਨੇ $55 ਬਿਲੀਅਨ ਜੋ ਯੂਰਪੀਅਨ ਯੂਨੀਅਨ ਨੇ ਯੂਕਰੇਨ ਨੂੰ ਏਡ ਦੇਣੀ ਸੀ, ਉਸ ਨੂੰ ਰੋਕ ਦਿੱਤੀ ਸੀਗੀ। ਜੀ, ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਪੋਟੈਂਸ਼ੀਅਲ ਫਲੱਡਿੰਗ ਕਈ ਥਾਵਾਂ ਦੇ ਉੱਤੇ ਹੜ੍ਹ ਆ ਸਕਦੇ ਆ, ਖਾਸ ਕਰਕੇ ਕਈ ਬੀਚਿਸ ਦੇ ਉੱਤੇ। ਪਾਣੀ ਕਹਿੰਦੇ ਵੀ ਕਾਫੀ ਜ਼ਿਆਦਾ ਚੜ੍ਹ ਕੇ ਆਊਗਾ, ਮੀਂਹ ਵੀ ਜਿਹੜੇ ਉਹ ਜ਼ਿਆਦੇ ਨਾਲ ਦੇ ਨਾਲ ਕਈ ਕੋਸਟਲ ਇਲਾਕਿਆਂ 'ਚ, ਤੱਟਵਰਤੀ ਇਲਾਕਿਆਂ ਦੇ ਵਿੱਚ ਪੈਣਗੇ, ਜਿਸ ਕਰਕੇ ਜਿਹੜੇ ਪੋਟੈਂਸ਼ੀਅਲ ਫਲੱਡਸ, ਹੜ੍ਹਾਂ ਦੀ ਜਿਹੜੀ ਸੰਭਾਵਨਾ ਉੱਥੇ ਬਣੀ ਹੈਗੀ। ਇਸ ਨੂੰ ਫਾਈਟ ਕਰਨ ਦੇ ਲਈ ਆਲਰੇਡੀ ਕਈ ਰੇਤਾ ਦੇ ਜਿਹੜੇ ਟਰੱਕ ਆ, ਉਹਦੇ ਬੰਨ ਜਿਹੜੇ ਆ ਉਹ ਹੁਣ ਬੀਚਿਸ ਦੇ ਇਰਦ ਗਿਰਦ ਬਣਾਏ ਜਾ ਰਹੇ ਆ, ਕਿਉਂਕਿ ਅਕਸਰ ਬੀਚਿਸ ਦੇ ਉੱਤੇ ਆਪਾਂ ਦੇਖਿਆ ਵੀ ਕਾਫੀ ਜ਼ਿਆਦਾ ਘਰ ਵੀ ਜਿਹੜੇ ਉਹ ਹੁੰਦੇ ਆ। ਸੋ ਫਰੰਟ ਲੋਡਰ ਡੰਪ ਟਰੱਕਸ ਜਿਹੜੇ ਆ ਉਹਨਾਂ ਨੇ ਟਨਸ ਆਫ ਸੈਂਡ ਜਿਹੜੀ ਆ ਉਸ ਦੇ ਵਿੱਚ ਲਿਆ ਕੇ ਇਹ ਚੀਜ਼ਾਂ ਜਿਹੜੀਆਂ ਉਹ ਬਣਾਈਆਂ ਹੈਗੀਆਂ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਇਸ ਸਾਲ ਪਹਿਲਾਂ ਵੀ ਜਿਹੜਾ ਪਿਛਲਾ ਸਟਾਰਮ ਆਇਆ ਸੀ, ਕਾਫੀ ਜ਼ਿਆਦਾ ਮੀਂਹ ਜਿਹੜਾ ਉਹ ਪੈ ਚੁੱਕਾ ਹੈਗਾ ਆ, ਤੇ ਆਉਂਦੇ ਜਿਹੜੇ ਦਿਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਬਣੀ ਪਈ ਆ। ਫਰਿਜ਼ਨੋ ਤੋਂ ਖਬਰ ਇਹ ਆ ਰਹੀ ਆ ਵੀ ਫਰਿਜ਼ਨੋ ਨੂੰ ਹੋਮਲੈਸ ਪ੍ਰੋਬਲਮ ਜੋ ਆ ਪੂਰੇ ਅਮਰੀਕਾ ਦੇ ਵਿੱਚ ਜੇ ਦੇਖਿਆ ਜਾਵੇ, ਸਭ ਤੋਂ ਵਰਸਟ ਪ੍ਰੋਬਲਮ ਜਿਹੜੀ ਆ ਹੋਮਲੈਸ ਲੋਕਾਂ ਦੀ, ਉਹ ਫਰਿਜ਼ਨੋ ਦੇ ਵਿੱਚ ਆ। ਸਿਟੀ ਆਫ ਫਰਿਜ਼ਨੋ ਦੇ ਕੋਲ ਹਾਈਐਸਟ ਰੇਟ ਆਫ ਹੋਮਲੈਸਨੈਸ ਹੈਗੀ ਆ, ਜੇ ਪੂਰੇ ਨੇਸ਼ਨ, ਪੂਰੇ ਅਮਰੀਕਾ ਦੇ ਮੁਕਾਬਲੇ ਦੇਖਿਆ ਜਾਵੇ। ਕਹਿੰਦੇ ਥਰਡ ਅਮੰਗ ਦਾ ਨੀਡੀਐਸਟ ਸਿਟੀਜ਼ ਆ, ਜਿਨ੍ਹਾਂ ਨੂੰ ਜ਼ਰੂਰਤ ਆ ਵੀ ਇਸ ਟਾਈਮ ਜੋ ਫੈਡਰਲ ਗਵਰਨਮੈਂਟ ਆ ਉਹ ਇਮੀਡੀਏਟਲੀ ਵੱਧ ਤੋਂ ਵੱਧ ਸਹਾਇਤਾ ਦੇਵੇ ਤਾਂ ਕਿ ਹੋਮਲੈਸ ਲੋਕਾਂ ਨੂੰ ਘਰਾਂ ਦੇ ਵਿੱਚ ਰੱਖਿਆ ਜਾ ਸਕੇ। ਇਸੇ ਤਰ੍ਹਾਂ ਫਰਿਜ਼ਨੋ ਤੋਂ ਇੱਕ ਹੋਰ ਖਬਰ ਆ ਰਹੀ ਆ, ਫਰਿਜ਼ਨੋ ਦੇ ਇੱਕ ਗੈਸ ਸਟੇਸ਼ਨ ਜੋ ਬਲੇਰੋ ਦਾ ਆ, ਉੱਥੇ ਸ਼ੂਟਿੰਗ ਹੋਈ ਆ, ਜਿਹਦੇ ਨਾਲ ਇੱਕ ਜਾਣਾ ਉਹ ਇਸ ਟਾਈਮ ਹਸਪੀਟਲ ਦੇ ਵਿੱਚ ਹੈਗਾ ਆ। ਫਰਿਜ਼ਨੋ ਪੁਲਿਸ ਡਿਪਾਰਟਮੈਂਟ ਨੇ ਇਹ ਦੱਸਿਆ ਵੀ ਉਹਨਾਂ ਨੇ ਸ਼ਾਰਟ ਸਪੌਟਰ ਅਲਰਟ ਦੇ ਥਰੂ 8 ਵਜੇ ਦੇ ਕਰੀਬ ਅੱਜ ਖਬਰ ਉਹਨਾਂ ਨੂੰ ਮਿਲੀ, ਜੈਨਸਨ ਐਵਨਿਊ ਤੇ ਐਲਮ ਐਵਨਿਊ ਦੇ ਉੱਤੇ ਜਿਹੜਾ ਬਲੇਰੋ ਆ, ਵੀ ਉੱਥੇ ਫਾਇਰਿੰਗ ਹੋਈ ਹੈਗੀ ਆ, ਤੇ ਇੱਕ ਜਿਹੜਾ ਵਿਕਟਮ ਆ ਉਸ ਦੇ ਗੋਲੀਆਂ ਲੱਗੀਆਂ ਹੈਗੀਆਂ ਆ। ਤੇ ਜਦੋਂ ਪੁਲਿਸ ਆਫੀਸਰਸ ਉਸ ਏਰੀਏ 'ਚ ਪਹੁੰਚੇ ਤੇ ਉਹਨਾਂ ਨੇ ਇਹ ਦੇਖਿਆ ਵੀ ਬਲੇਰੋ ਗੈਸ ਸਟੇਸ਼ਨ ਦੇ ਲਾਗੇ ਇੱਕ ਬੰਦਾ ਪਿਆ ਸੀ, ਜਿਸ ਦੀ ਸੱਜੀ ਬਾਂਹ ਦੇ ਉੱਤੇ ਜੋ ਆ ਗੋਲੀਆਂ ਲੱਗੀਆਂ ਹੋਈਆਂ ਸੀਗੀਆਂ। ਸੋ ਕਹਿੰਦੇ ਆਊਟਸਾਈਡ ਦਾ ਗੈਸ ਸਟੇਸ਼ਨ ਸੀ। ਇਸ ਵਿਕਟਮ ਨੂੰ ਬਾਅਦ ਦੇ ਵਿੱਚ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤੇ ਇਹ ਇਸ ਟਾਈਮ ਸਟੇਬਲ ਕੰਡੀਸ਼ਨ ਦੇ ਵਿੱਚ ਹੈਗਾ ਆ। ਆਫੀਸਰਸ ਨੇ ਇਹ ਵੀ ਕਿਹਾ ਵੀ ਜੋ ਵਿਕਟਮ ਆ ਉਹ 20 ਸਾਲ ਦੇ ਲਾਗੇ ਛਾਗੇ ਹੈਗਾ ਆ, ਤੇ ਜੋ ਸਸਪੈਕਟ ਆ ਉਸ ਦੀ ਜਿਹੜੀ ਇਨਫੋਰਮੇਸ਼ਨ ਹਜੇ ਤੱਕ ਰਿਲੀਜ਼ ਨਹੀਂ ਕੀਤੀ ਗਈ ਹੈਗੀ, ਪਰ ਇਨਵੈਸਟੀਗੇਟਰਸ ਇਹ ਵੀ ਕਹਿ ਰਹੇ ਆ ਵੀ ਇਸ ਵਿਕਟਮ ਦਾ ਉਸ ਜਿਹੜਾ ਸਸਪੈਕਟ ਆ ਉਹਦੇ ਨਾਲ ਕੀ ਰਿਲੇਸ਼ਨ ਆ, ਉਹ ਫਿਗਰ ਆਊਟ ਕਰਨ ਜਾ ਰਹੇ ਹੈਗੇ ਆ। ਸੋ ਇਸ ਸ਼ੂਟਿੰਗ ਦੇ ਲਈ ਉਹ ਸਾਰਾ ਜੋ ਆ ਲੋਕਾਂ ਤੋਂ ਇਨਫੋਰਮੇਸ਼ਨ ਇਕੱਠੀ ਕਰ ਰਹੇ ਹੈਗੇ। ਜੀ, ਅਗਲੀ ਖਬਰ ਸਾਰੇ ਜਣੇ ਬਹੁਤ ਧਿਆਨ ਦੇ ਨਾਲ ਸੁਣੋ। ਇਹ ਵਰਤਾਰਾ ਕਿਸੇ ਦੇ ਨਾਲ ਵੀ ਵਾਪਰ ਸਕਦਾ ਆ। ਭਾਰਤੀ ਮੂਲ ਦਾ ਡਾਕਟਰ ਜੋੜਾ ਫੁਲਰਟਨ, ਜਿਹੜਾ ਸਦਰਨ ਕੈਲੀਫੋਰਨੀਆ ਦੇ ਵਿੱਚ ਸ਼ਹਿਰ ਆ, ਉਹਨਾਂ ਨੂੰ ਘਰ ਦੇ ਸਾਹਮਣਿਓਂ, ਮੋਹਰਿਓਂ, ਗਰਾਜ ਦਿਓ ਜਿਹੜਾ ਆ ਉਹ ਲੁੱਟ ਲਿਆ ਗਿਆ, ਰੌਬ ਕਰ ਲਿਆ ਗਿਆ। ਕੈਲੀਫੋਰਨੀਆ ਦਾ ਕਪਲ ਡਾਕਟਰ ਵਿਜੇ ਵਾਲੀ ਤੇ ਉਸਦੀ ਜਿਹੜੀ ਵਾਈਫ ਜੋਤਿਕਾ ਵਾਲੀ, ਕਹਿੰਦੇ ਉਹ ਆਪਣੇ ਘਰ ਦੇ ਡਰਾਈਵੇ ਦੇ ਵਿੱਚ ਉਹਨਾਂ ਨੇ ਪੁੱਲ ਇਨ ਕੀਤਾ ਹੀ ਸੀਗਾ, ਤੇ ਉਸੇ ਦੌਰਾਨ ਦੋ ਬੰਦਿਆਂ ਨੇ ਉਹਨਾਂ ਉੱਤੇ ਹਮਲਾ ਜਿਹੜਾ ਉਹ ਕਰ ਦਿੱਤਾ। ਇਸੇ ਕਪਲ ਨੇ ਅਜੇ ਉਸ ਤੋਂ ਪਹਿਲਾਂ ਘਰੇ ਪਹੁੰਚਣ ਤੋਂ ਪਹਿਲਾਂ 16 ਮੀਲ ਦੂਰ ਸਵੀਟੋਸ ਦੇ ਇੱਕ ਜਿਊਲਰੀ ਸਟੋਰ ਦੇ ਵਿੱਚ ਆਪਣੀਆਂ ਜਿਹੜੀਆਂ ਫੈਮਿਲੀ ਦੀਆਂ ਜਿਊਲਸ ਆ, ਚਾਹੇ ਉਹ ਸੋਨਾ ਸੀ, ਚਾਹੇ ਉਹ ਹੀਰੇ ਸੀ, ਜਾਂ ਕੋਈ ਵੀ ਸੀਗੀਆਂ ਜਿਊਲਰੀ ਸੀਗੀ, ਉਹਨਾਂ ਨੂੰ ਪਾਲਿਸ਼ ਕਰਵਾਇਆ ਸੀ। ਇੱਥੋਂ ਇਹ ਪ੍ਰਤੀਤ ਹੋ ਰਿਹਾ ਆ ਵੀ ਉੱਥੋਂ ਨਿਕਲਦਿਆਂ ਹੀ 16 ਮੀਲ ਕਿਸੇ ਨੇ ਉਹਨਾਂ ਦਾ ਪਿੱਛਾ ਕੀਤਾ। ਘਰੇ ਜਿੱਦਾਂ ਗੱਡੀ ਚੋਂ ਨਿਕਲੇ, ਉਹਨਾਂ ਦੇ ਉੱਤੇ ਉਹਨਾਂ ਨੇ ਝਪੱਟਾ ਮਾਰਿਆ ਤੇ ਇਹਨਾਂ ਨੂੰ ਉੱਥੇ ਲੁੱਟ ਲਿਆ। ਕਹਿੰਦੇ ਵੀ ਘਰ ਵਾਲੀ ਜਿਹੜੀ ਆ, ਉਸ ਡਾਕਟਰ ਦੀ ਜਿਹੜੀ ਜੋਤਿਕਾ ਆ, ਉਹ ਘਰ ਦੇ ਅੰਦਰ ਗਈ ਸੀ,
ਉਹਨੇ ਚਿਰ ਨੂੰ ਜਿਹੜਾ ਵਿਜੇ ਆ ਉਹ ਟਰੰਕ ਚੋਂ ਸਮਾਨ ਕੱਢ ਰਿਹਾ ਸੀ, ਪਿੱਛੇ ਬੰਦਾ ਆਇਆ, ਉਹਨੇ ਰੌਲਾ ਪਾਉਣਾ ਸ਼ੁਰੂ ਕੀਤਾ, ਤੇ ਪਰ ਇੰਨੇ ਚਿਰ ਨੂੰ ਉਹਨੇ ਘਸੁੰਨ ਮਾਰਿਆ ਵਿਜੇ ਵਾਲੀ ਦੇ, ਤੇ ਉਸ ਨੂੰ ਗਰਾਊਂਡ ਦੇ ਉੱਤੇ ਜਿਹੜਾ ਉਹ ਸੁੱਟ ਦਿੱਤਾ। ਜਿੰਨੇ ਚਿਰ ਨੂੰ ਉਹਦੀ ਘਰ ਦੀ ਬਾਹਰ ਆਉਂਦੀ, ਦੂਜਾ ਜਿਹੜਾ ਅਟੈਕਰ ਸੀ, ਜਿਹੜੇ 2 ਜਣਿਆਂ ਨੇ ਹਮਲਾ ਕੀਤਾ ਆ, ਉਹ ਵੀ ਸਿੱਧਾ ਉਸ ਬੀਬੀ ਦੇ ਦੁਆਲੇ ਜਿਹੜਾ ਹੋ ਗਿਆ। ਇਹਨਾਂ ਦੀ ਜਿਹੜੀ ਕੁੜੀ, ਇਸ ਡਾਕਟਰ ਜੋੜੇ ਦੀ ਕੁੜੀ, ਉਹ ਵੀ ਡਾਕਟਰ ਹੀ ਆ, ਪ੍ਰਿਯੰਕਾ ਵਾਲੀ ਜਿਸ ਦਾ ਨਾਂ ਦੱਸਦੇ, ਉਹ ਘਰ ਦੇ ਅੰਦਰ ਸੀ। ਕਹਿੰਦੀ ਵੀ ਮੈਂ ਉਸ ਅਟੈਕਰ ਦੇ ਕੋਲੋਂ ਸੁਣਿਆ ਵੀ ਟੇਕ ਇਟ ਫਰੋਮ ਹਰ, ਇਹਦੇ ਕੋਲੋਂ ਚੀਜ਼ ਖੋਹ ਲਈ ਜਾਵੇ। ਕਹਿੰਦਾ ਸਪੈਨਿਸ਼ ਦੇ ਵਿੱਚ ਉਹ ਗੱਲ ਜਿਹੜੀ ਉਹ ਕਰ ਰਹੇ ਸੀਗੇ, ਤੇ ਜਿੰਨੇ ਚਿਰ ਨੂੰ ਉਹ 911 ਕਾਲ ਕਰਦੇ ਜਾਂ ਪੁਲਿਸ ਨੂੰ ਇਤਲਾਹ ਵੀ ਦਿੰਦੇ, ਇੰਨੇ ਦੇ ਵਿੱਚ ਕਹਿੰਦੇ ਵੀ ਪਰਿਵਾਰ ਦੀ ਜਿਹੜੀ ਪਰਿਵਾਰਕ ਪੁਸ਼ਤਾਂ ਤੋਂ ਆ ਰਹੀ ਜਿਹੜੀ ਜਿਊਲਰੀ ਸੀ, ਉਸਦਾ ਬੈਗ ਸੀਗਾ, ਜੋ ਕੁਛ ਵੀ ਸੀਗਾ, ਉਹਨੂੰ ਚੋਰੀ ਕਰਕੇ, ਉਸ ਨੂੰ ਲੁੱਟ ਕਰਕੇ, ਧੱਕਾ ਮੁੱਕੀ ਕਰਕੇ, ਅਸੌਲਟ ਕਰਕੇ ਉੱਥੋਂ ਜਿਹੜਾ ਉਹ ਲੈ ਗਏ। 2 ਜਾਣੇ ਆਏ, 2 ਵੱਖ-ਵੱਖ ਗੱਡੀਆਂ 'ਚ ਕਹਿੰਦੇ ਆਏ ਸੀਗੇ, ਉਹਨਾਂ ਦਾ ਪਿੱਛਾ ਕਰ ਰਹੇ ਸੀ ਪਿਛਲੇ 16 ਮੀਲ ਤੋਂ, ਤੇ ਫਿਰ ਘਰ ਦੇ ਬਾਹਰ ਜਿੱਦਾਂ ਹੀ ਨਿਕਲੇ ਆ, ਉੱਥੇ ਆ ਕੇ ਉਹਨਾਂ ਨੇ ਇਹਨਾਂ ਦੇ ਉੱਤੇ ਜਿਹੜਾ ਹਮਲਾ ਆ ਉਹ ਕਰ ਦਿੱਤਾ। ਫੁਲਰਟਨ ਪੁਲਿਸ ਦੇ ਜਿਹੜੇ ਸਾਰਜੈਂਟ ਰਾਇਨ ਓਨੀਲ ਆ, ਉਹ ਕਹਿੰਦੇ ਵੀ ਅਸੀਂ ਹੁਣ ਡਿਟੈਕਟਿਵ ਦੇ ਨਾਲ ਕੰਮ ਕਰ ਰਹੇ ਹਾਂ, ਇਸ ਨੂੰ ਹੋਮ ਇਨਵੇਜਨ ਰੋਬਰੀ ਦੇ ਤਹਿਤ ਜਿਹੜਾ ਉਹ ਦੇਖਿਆ ਜਾ ਰਿਹਾ ਆ। ਐਕਟਿਵ ਤੇ ਔਨਗੋਇੰਗ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਆ। ਹੌਲੀਡੇ ਸੀਜ਼ਨ ਆ, ਲੋਕ ਕਈ ਵਾਰੀ ਮਹਿੰਗਾ ਸਮਾਨ ਖਰੀਦਦੇ ਆ, ਉਸ ਨੂੰ ਭਾਈ ਧਿਆਨ ਦੇ ਨਾਲ ਦੇਖੋ, ਆਲੇ ਦੁਆਲੇ ਤੁਹਾਡੇ ਕੀ ਆ, ਕੋਈ ਗੱਡੀ ਤੁਹਾਨੂੰ ਬਾਰ-ਬਾਰ ਮੋੜਾਂ ਦੇ ਵਿੱਚ ਦਿਖ ਤਾਂ ਨਹੀਂ ਰਹੀ, ਕਿਤੇ ਉਹ ਪਿੱਛਾ ਤਾਂ ਨਹੀਂ ਕਰ ਰਹੇ, ਇਹ ਧਿਆਨ ਦੇਣ ਵਾਲੀ ਗੱਲ ਆ। ਕੁਛ ਮਹੀਨੇ ਪਹਿਲਾਂ ਆਪਾਂ ਜੋ ਅਸੀਂ ਖਬਰ ਕੀਤੀ ਸੀ ਕਿ ਇਸ ਤਰੀਕੇ ਦੇ ਨਾਲ ਗਰਾਜ ਦੇ ਵਿੱਚ ਹੀ ਪਰਿਵਾਰ ਦੇ ਜੀਆਂ ਨੂੰ ਉਹਨਾਂ ਨੇ ਬੰਦੂਕ ਦੀ ਨੋਕ ਤੇ ਬਣਾ ਕੇ ਜਿਹੜੀ ਉਹ ਲੁੱਟ ਖੋਹ ਜਿਹੜੀ ਉਹ ਕੀਤੀ ਸੀ। ਇਹ ਚੀਜ਼ਾਂ ਕਾਮਨ ਹੁੰਦੀਆਂ ਜਾ ਰਹੀਆਂ। ਇੱਕ ਚੀਜ਼ ਹੋਰ ਜਿਹੜੀ ਹੁਣ ਸੁਣਨ ਨੂੰ ਮਿਲ ਰਹੀ ਆ, ਇਹ ਵੀ ਸਾਰੇ ਜਾਣੇ ਬਹੁਤ ਧਿਆਨ ਦੇ ਨਾਲ ਸੁਣੋ। ਜਦੋਂ ਆਪਾਂ ਗੱਡੀਆਂ ਦੇ ਵਿੱਚ ਖਾਸ ਕਰਕੇ ਕਿਤੇ ਮਾਲ ਜਾਂ ਹੋਰ ਥਾਵਾਂ ਤੇ ਘੁੰਮਣ ਜਾਂਦੇ ਆ, ਉਹ ਜੇ ਤੁਹਾਡਾ ਗਰਾਜ ਦਾ ਜਿਹੜਾ ਡੋਰ ਓਪਨਰ ਆ, ਉਹ ਤੁਹਾਡੇ ਉੱਤੇ ਲੱਗਾ ਹੁੰਦਾ ਆ, ਗੱਡੀ 'ਚੋਂ ਵਿਜ਼ੀਬਲ ਹੁੰਦਾ ਆ, ਲੁਟੇਰੇ ਅੱਜ ਕੱਲ ਕੀ ਜਿਹੜਾ ਉਹ ਕਰਦੇ ਆ, ਉਹ ਮਾਰਕ ਕਰ ਲੈਂਦੇ ਨੇ ਗੱਡੀ ਨੂੰ, ਇੱਕ ਅੱਧੀ ਵਾਰੀ ਉਹ ਪਿੱਛਾ ਕਰਦੇ ਨੇ, ਫਿਰ ਉਹ ਦੇਖ ਲੈਂਦੇ ਆ ਵੀ ਤੁਸੀਂ ਕਿੱਥੋਂ ਆਏ ਆ, ਜਾਂ ਉਹਨਾਂ ਨੇ ਈਜ਼ੀ ਆ, ਉਹਨਾਂ ਨੇ ਸ਼ੀਸ਼ਾ ਤੋੜਨਾ ਆ, ਡੋਰ ਓਪਨਰ ਚੱਕ ਲੈਣਾ ਹੈ। ਜਦੋਂ ਗੱਡੀ ਦਾ ਸ਼ੀਸ਼ਾ ਤੋੜਿਆ, ਵਿੱਚ ਇੰਸ਼ੋਰੈਂਸ ਜਾਂ ਹੋਰ ਕਾਗਜ਼ ਪੱਤਰ ਪਿਆ ਹੁੰਦਾ, ਘਰ ਦਾ ਐਡਰੈਸ ਹੁੰਦਾ ਆ, ਸਭ ਨੂੰ ਪਤਾ ਵੀ ਤੁਸੀਂ ਬਾਹਰ ਘੁੰਮਣ ਆਏ, ਇੰਨੀ ਜਲਦੀ ਘਰ ਪਹੁੰਚਣਾ ਨਹੀਂ ਆ, ਤੇ ਪਿੱਛੋਂ ਜਿਹੜਾ ਉਹ ਗਰਾਜ ਡੋਰ ਓਪਨ ਕਰਕੇ ਅੰਦਰ ਵੜ ਕੇ ਰੋਬਰੀ ਜਿਹੜੀ ਆ, ਲੁਟੇਰੇ ਜਿਹੜੇ ਉਹ ਕਰ ਲੈਂਦੇ ਆ। ਸੋ ਅੱਜ ਕੱਲ੍ਹ ਜਿਹੜੇ ਚੋਰ ਲੁਟੇਰੇ ਆ, ਉਹ ਨਵੇਂ ਤੋਂ ਨਵੇਂ ਤਰੀਕੇ ਜਿਹੜੇ ਉਹ ਲੱਭ ਰਹੇ ਆ। ਸੋ ਇਹ ਡਾਕਟਰ ਜੋੜੇ ਦੇ ਨਾਲ ਬਹੁਤ ਮਾੜਾ ਹੋਇਆ। ਕ੍ਰਿਸਮਸ ਦੇ ਦੌਰਾਨ ਚਲੋ ਬੰਦਾ ਕਹਿੰਦਾ ਵੀ ਖੁਸ਼ੀ ਦਾ ਦਿਨ ਹੁੰਦਾ, ਕੋਈ ਨਵੀਆਂ ਚੀਜ਼ਾਂ ਖਰੀਦਦਾ ਆ, ਕੋਈ ਪੁਰਾਣੀਆਂ ਚੀਜ਼ਾਂ ਨੂੰ ਪੋਲਿਸ਼ ਕਰਾ ਰਿਹਾ ਆਪਣੀ ਜਿਊਲਰੀ ਨੂੰ, ਤੇ ਉਹਨਾਂ ਨੂੰ ਕੀ ਪਤਾ ਸੀ ਵੀ ਉਹ ਜਿਊਲਰੀ ਸਟੋਰ ਤੋਂ ਹੀ ਪਿੱਛੇ ਜਿਹੜੇ ਚੋਰ ਲੁਟੇਰੇ ਉਹ ਲੱਗੇ ਆ। ਸੋ ਹੁਣ ਉਸਦੀ ਜਿਹੜੀ ਪੂਰੀ ਇਨਵੈਸਟੀਗੇਸ਼ਨ ਜਿਹੜੀ ਇਸ ਟਾਈਮ ਚੱਲ ਰਹੀ ਹੈਗੀ ਆ। ਕਹਿੰਦੇ ਵੀ ਇਹ ਕਸ਼ਮੀਰੀ ਹਿੰਦੂ ਬ੍ਰਾਈਡ ਸੀ, ਤੇ ਉਹਦੇ ਕਈ ਚੀਜ਼ਾਂ ਜਿਹੜੀਆਂ ਆ, ਉਹਦੇ ਪਰਿਵਾਰ ਦੀਆਂ ਜਿਹੜੀਆਂ ਪੁਸ਼ਟੀ ਚੀਜ਼ਾਂ ਆ, ਉਹ ਲੁੱਟ ਕੇ ਜਿਹੜਾ ਉਸਦੇ ਘਰ ਦੇ ਬਾਹਰੋਂ ਸਾਹਮਣਿਓਂ ਹੀ ਲੈ ਗਏ। ਜੀ, ਅਗਲੀ ਖਬਰ ਜੋ ਆ ਉਹ ਨਿਊਮੈਨ ਕੈਲੀਫੋਰਨੀਆ ਦਾ ਇੱਕ ਟਾਊਨ ਆ, ਉੱਥੋਂ ਆ ਰਹੀ ਆ। ਸਰੋਤਿਆਂ ਨੂੰ ਯਾਦ ਹੋਊਗਾ, ਅੱਜ ਤੋਂ 5 ਸਾਲ ਪਹਿਲਾਂ ਇੱਕ ਕਾਰਪੋਰਲ ਪੁਲਿਸ ਆਫੀਸਰ ਰੋਨੀਲ ਸਿੰਘ, ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਫਿਜੀ ਮੂਲ ਦਾ ਇਹ ਆਪਣਾ ਪੰਜਾਬੀ ਨੌਜਵਾਨ ਸੀ, ਜੋ ਪੁਲਿਸ ਲਈ ਜੌਬ ਕਰਦਾ ਸੀ। ਮਰਸਡ ਸਟਰੀਟ ਤੇ ਯੂਕਲਿਪਟਸ ਐਵਨਿਊ, ਜੋ ਨਿਊਮਨ ਟਾਊਨ ਹੈਗਾ ਮੋਡੈਸਟੋ ਦੇ ਲਾਗੇ, ਉੱਥੇ ਉਸਨੇ ਦਸੰਬਰ 26 2018 ਨੂੰ ਇੱਕ ਗੱਡੀ ਨੂੰ ਖੜਾ ਕੀਤਾ, ਕਿਉਂਕਿ ਲੱਗ ਰਿਹਾ ਸੀ ਵੀ ਇਹ DUI ਡਰਾਈਵਿੰਗ ਅੰਡਰ ਇਨਫਲੂਐਂਸ ਜਾ ਰਿਹਾ ਹੈਗਾ। ਤੇ ਜਦੋਂ ਉਸਨੇ ਗੱਡੀ ਦੇ ਡੋਰ ਕੋਲ ਪਹੁੰਚਣ ਦੀ ਕੋਸ਼ਿਸ਼ ਕੀਤੀ, ਤਾਂ ਅੰਦਰੋਂ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਸੋ ਬੜਾ ਯੰਗ ਨੌਜਵਾਨ ਸੀ, ਛੋਟਾ ਜਿਹਾ ਉਹਦਾ ਬੱਚਾ ਸੀ। ਸੋ ਉਸ ਦੀ ਯਾਦ ਦੇ ਵਿੱਚ 5 ਸਾਲਾਂ ਬਾਅਦ ਫਿਰ ਨਿਊਮੈਨ ਏਰੀਆ ਜੋ ਹੈਗਾ ਆ, ਨਿਊਮਨ ਦਾ ਸ਼ਹਿਰ ਆ, ਉੱਥੇ ਦੇ ਮੇਅਰ, ਉੱਥੇ ਦੀ ਪੁਲਿਸ, ਸਾਰਿਆਂ ਨੇ ਰਲ ਕੇ ਉਹਦੀ ਯਾਦ ਦੇ ਵਿੱਚ ਇੱਕ ਪ੍ਰੋਗਰਾਮ ਕੀਤਾ। ਤੇ ਨਿਊਮਨ ਦੀ ਪੁਲਿਸ ਡਿਪਾਰਟਮੈਂਟ ਨੇ ਇਹ ਕਿਹਾ ਵੀ ਹਜੇ ਤੱਕ ਵੀ ਸਾਨੂੰ ਉਹ ਭੁੱਲ ਨਹੀਂ ਰਿਹਾ ਵੀ ਕਿਸ ਤਰ੍ਹਾਂ ਜਿਹੜਾ ਸਾਡਾ ਸਾਥੀ ਆ, ਉਹ ਸਾਡੇ ਕੋਲੋਂ ਇੱਕਦਮ ਸਕਿੰਟਾਂ ਦੇ ਵਿੱਚ ਹੀ ਜਿਹੜਾ ਆ ਕੋਈ ਖੋ ਕੇ ਲੈ ਗਿਆ। ਸੋ ਹਜੇ ਤੱਕ ਵੀ ਜੋ ਉਸ ਕੇਸ ਦੀ ਜਿਹੜੀ ਆ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ। ਜੀ, ਕੈਲੀਫੋਰਨੀਆ ਦੇ ਵਿੱਚ ਕਈ ਤਰ੍ਹਾਂ ਦੇ ਨਵੇਂ ਕਾਨੂੰਨ ਜਿਹੜੇ ਉਹ ਪਾਸ ਹੋਏ ਨੇ, ਜਿਹੜੇ ਆਉਂਦੇ 1 ਜਨਵਰੀ ਤੋਂ ਲਾਗੂ ਹੋਣੇ ਨੇ।
ਉਹਨਾਂ ਦੇ ਵਿੱਚੋਂ ਇੱਕ ਅਜਿਹਾ ਕਾਨੂੰਨ ਵੀ ਆ ਜਿਸ ਦੇ ਤਹਿਤ ਕੈਲੀਫੋਰਨੀਆ ਦੇ ਉਹ ਸਟੋਰ ਜਿਨ੍ਹਾਂ ਦੇ 500 ਜਾਂ ਉਸ ਤੋਂ ਵੱਧ ਇੰਪਲਾਈਜ਼ ਨੇ, ਉਹਨਾਂ ਨੂੰ ਜੁਰਮਾਨਾ ਜਿਹੜਾ ਉਹ ਪਾਇਆ ਜਾ ਸਕਦਾ ਆ ਜੇ ਉਹਨਾਂ ਦੇ ਖੇਡਾਂ ਵਾਲੇ ਨਿਆਣਿਆਂ ਦੀਆਂ ਖੇਡਾਂ ਵਾਲੇ ਜਿਹੜਾ ਟੌਏ ਸੈਕਸ਼ਨ ਆ ਉਹਦੇ ਵਿੱਚ ਜੈਂਡਰ ਨਿਊਟਰਲ ਟੌਏ ਸੈਕਸ਼ਨ ਨਾ ਹੋਊਗਾ। ਇਹ ਨਵਾਂ ਜਿਹੜਾ ਕਾਨੂੰਨ ਆ 1 ਜਨਵਰੀ ਤੋਂ ਲਾਗੂ ਹੋਣ ਜਾ ਰਿਹਾ। 2021 ਦੇ ਵਿੱਚ ਇਸ ਬਿੱਲ ਨੂੰ ਗਵਰਨਰ ਨਿਊਸਮ ਨੇ ਜਿਹੜਾ ਉਹ ਸਾਈਨ ਕੀਤਾ ਸੀਗਾ ਤੇ ਕਹਿੰਦੇ ਵੀ ਇਸ ਦੇ ਨਾਲ ਇਹ ਫੋਰਸ ਕਰੂਗਾ ਸਟੋਰਸ ਨੂੰ ਜਿਹੜੀਆਂ ਚਾਈਲਡ ਕੇਅਰ ਆਈਟਮਸ ਜਾਂ ਟੌਇਜ਼ ਆ ਉਹਨਾਂ ਨੂੰ ਜੈਂਡਰ ਨਿਊਟਰਲ ਟੌਏ ਸੈਕਸ਼ਨ ਦੇ ਵਿੱਚ ਜਿਹੜੇ 12 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਖਿਡੌਣੇ ਆ ਉਹਨਾਂ ਨੂੰ ਇੱਕੋ ਥਾਂ ਦੇ ਉੱਤੇ ਮੁੰਡਿਆਂ ਦੇ ਕੁੜੀਆਂ ਦੇ ਨੂੰ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਰੱਖਿਆ ਜਿਹੜਾ ਉਹ ਜਾਵੇ। ਸੋ $500 ਦਾ ਕਹਿੰਦੇ ਅਦਰਵਾਈਜ਼ ਨਹੀਂ ਤਾਂ ਜੁਰਮਾਨਾ ਜਿਹੜਾ ਆ ਉਹ ਹੋ ਸਕਦਾ ਆ। ਟ੍ਰੈਡੀਸ਼ਨਲੀ ਆਪਾਂ ਦੇਖਦੇ ਹਾਂ ਵੀ ਮੁੰਡਿਆਂ ਦਾ ਕੁੜੀਆਂ ਦਾ ਵੱਖ-ਵੱਖ ਸੈਕਸ਼ਨ ਹੁੰਦੇ ਆ, ਚਾਹੇ ਉਹ ਖਿਡੌਣਿਆਂ ਵਾਲੇ ਆ ਚਾਹੇ ਉਹਨਾਂ ਦੇ ਜਿਹੜੇ ਹੁਣ ਕੱਪੜਿਆਂ ਵਾਲੇ ਆ, ਪਰ 500 ਤੇ 500 ਤੋਂ ਵੱਧ ਇੰਪਲੋਈ ਵਾਲੇ ਜਿਹੜੇ ਸਟੋਰਸ ਆ ਉਹਨਾਂ ਨੂੰ ਇਹ ਹੁਣ ਹਦਾਇਤਾਂ ਆ ਵੀ ਇਹ ਇੱਕ ਹੁਣ ਜੈਂਡਰ ਨਿਊਟਰਲ ਸੈਕਸ਼ਨ ਜਿਹੜਾ ਉੱਥੇ ਕ੍ਰੀਏਟ ਕੀਤਾ ਜਾਵੇ। ਜੀ। ਅਗਲੀ ਖਬਰ ਨਿਊਜ਼ ਵੀਕ ਮੈਗਜ਼ੀਨ ਦੇ ਥਰੂ ਆ। ਉਹ ਕਹਿੰਦੇ ਵੀ ਜਿਹੜਾ ਸੰਨ 2024 ਹੋਊਗਾ ਉਹਦੇ ਵਿੱਚ ਮਾਸ ਲੇ ਆਫ ਹੋਣ ਜਾ ਰਹੇ ਹੈਗੇ ਆ। ਰੈਜ਼ੂਮੇ ਬਿਲਡਰ ਨਾਮ ਦੀ ਇੱਕ ਕੰਪਨੀ ਨੇ ਸਰਵੇ ਕੀਤਾ ਆ। ਉਹ ਕਹਿੰਦੇ ਵੀ 900 ਕੰਪਨੀਆਂ ਦਾ ਅਸੀਂ ਸਰਵੇ ਕੀਤਾ ਆ ਇਸ ਮਹੀਨੇ ਤੇ 10 ਵਿੱਚੋਂ 4 ਜਣੇ ਇਹ ਕਹਿ ਰਹੇ ਆ ਵੀ ਅਸੀਂ ਲੇ ਆਫ ਕਰਨ ਜਾ ਰਹੇ ਆ। ਬਾਕੀ ਦੀਆਂ ਕੰਪਨੀਆਂ ਇਹ ਕਹਿ ਰਹੇ ਆ ਵੀ ਅਸੀਂ ਹਾਇਰਿੰਗ ਫਰੀਜ਼ ਕਰਨ ਜਾ ਰਹੇ ਆ। ਸਭ ਤੋਂ ਜ਼ਿਆਦਾ ਅਸਰ ਜਿਹੜਾ ਆਪਾਂ ਕਈ ਹਫ਼ਤਿਆਂ ਤੋਂ ਮਹੀਨਿਆਂ ਤੋਂ ਰੌਲਾ ਪਾ ਰਹੇ ਆ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਹੈਗਾ। ਕਹਿੰਦੇ ਵੀ ਗੂਗਲ ਨੇ 3 ਲੱਖ ਇੰਪਲਾਈਜ਼ ਨੂੰ ਜੋ ਉਹਨਾਂ ਦੀ ਐਡ ਸੇਲਸ ਯੂਨਿਟ ਦੇ ਵਿੱਚ ਆ ਉਹ ਕੱਟ ਕਰਨ ਜਾ ਰਹੇ ਆ, ਕੱਟ ਕਰੂਗੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ। 2023 ਦੇ ਵਿੱਚ 65% ਬਿਜ਼ਨਸ ਲੀਡਰਸ ਨੇ ਇਹ ਕਿਹਾ ਵੀ ਉਹਨਾਂ ਦੀਆਂ ਕੰਪਨੀਆਂ ਨੇ ਆਲਰੇਡੀ ਲੋਕਾਂ ਨੂੰ ਲੇ ਆਫ ਕਰਤਾ। 25% ਇਹ ਕਹਿ ਰਹੇ ਆ ਵੀ ਉਹ ਲੇ ਆਫ ਹੋ ਗਿਆ। 30% ਕਹਿੰਦੇ ਆ ਵੀ ਹੋਰ ਲੋਕ ਲੇ ਆਫ ਹੋਣ ਜਾ ਰਹੇ ਹੈਗੇ ਆ। ਸੋ ਜਿਹੜੀ ਸੰਨ 2024 ਦੀ ਜਿਹੜੀ ਸਿਚੁਏਸ਼ਨ ਆ ਉਹ ਕਾਫੀ ਜਿਹੜੀ ਆ ਗ੍ਰਿਮ ਜਿਹੜੀ ਦਿਸਦੀ ਨਜ਼ਰ ਆ ਰਹੀ ਹੈਗੀ ਆ। ਕੰਸਟਰਕਸ਼ਨ ਵਰਕ ਤੇ ਆਲਰੇਡੀ ਕਹਿੰਦੇ ਅਸਰ ਪੈਣਾ ਸ਼ੁਰੂ ਹੋ ਗਿਆ ਆ। ਤੁਸੀਂ ਦੇਖ ਸਕਦੇ ਆ ਵੀ ਕੰਸਟਰਕਸ਼ਨ ਕਾਫੀ ਸਲੋ ਹੋ ਗਈ ਆ। ਸੌਫਟਵੇਅਰ ਕੰਪਨੀਜ਼ ਬਹੁਤ ਸਾਰੀਆਂ ਜਿਹੜੀਆਂ ਹਿੱਟ ਹੋਈਆਂ ਹੈਗੀਆਂ। ਜੀ, ਜੀ। ਅਗਲੀ ਜਿਹੜੀ ਅਸੀਂ ਦੀ ਗੱਲ ਕਰਦੇ ਜਾਈਏ ਟੋਰੈਂਸ ਕਾਲਜ ਦੇ ਕੈਂਪਸ ਦੇ ਉੱਤੇ ਇੱਕ ਜਾਣੇ ਨੇ ਸਲੈਜ ਹੈਮਰ ਹਥੌੜੀ ਦੇ ਨਾਲ ਹਮਲਾ ਕੀਤਾ ਜਿਸ ਦੇ ਵਿੱਚ ਇੱਕ ਬੀਬੀ ਦੀ ਜਿਹੜੀ ਉਹ ਮੌਤ ਹੋਈ ਦੱਸੀ ਜਾਂਦੀ ਹੈ। ਕ੍ਰਿਸਮਸ ਈਵ ਵਾਲੇ ਦਿਨ ਕਹਿੰਦੇ ਤੜਕੇ 7 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ। 60 ਸਾਲ ਦੀ 60s ਦੇ ਵਿੱਚ ਇਹ ਔਰਤ 60 ਸਾਲ ਜਾਂ ਉਸ ਤੋਂ ਉੱਤੇ ਜਿਹੜੀ ਉਹ ਬੀਬੀ ਦੱਸੀ ਜਾ ਰਹੀ ਹੈ। ਉਹਦਾ ਨਾਂ ਤਾਂ ਉਹਨਾਂ ਨੇ ਦੱਸਿਆ ਨਹੀਂ ਆ। ਵਿਕਟਮ ਜਿਹੜੀ ਕਹਿੰਦੇ ਆ ਵੀ ਉਹ ਜਿਹੜੀ ਰੀਸਾਈਕਲੇਬਲਸ ਹੁੰਦੇ ਕੈਨਸ ਵਗੈਰਾ ਉਹ ਇਕੱਠੇ ਕਰਦੀ ਸੀਗੀ ਜਦ ਉਸ ਦੇ ਉੱਤੇ ਇੱਕ ਬੰਦੇ ਨੇ ਹਮਲਾ ਕਰ ਦਿੱਤਾ ਸਲੈਜ ਹੈਮਰ ਦੇ ਨਾਲ। ਬਾਅਦ ਦੇ ਵਿੱਚ ਕਿਸੇ ਨੇ ਉਸ ਬੀਬੀ ਨੂੰ ਜਿਮਨੇਜ਼ੀਅਮ ਬਿਲਡਿੰਗ ਜਿਹੜੀ ਉਸ ਕਾਲਜ ਦੀ ਆ ਟੋਰੈਂਸ ਕਾਲਜ ਦੀ ਉਹਦੇ ਲਾਗੇ ਡਿੱਗੀ ਪਾਇਆ। ਉਸ ਤੋਂ ਬਾਅਦ ਉਹਨੇ ਪੁਲਿਸ ਨੂੰ ਉੱਥੇ ਸੱਦਿਆ ਤੇ ਬੀਬੀ ਉਦੋਂ ਅਨਕੌਂਸ਼ੀਅਸ ਸੀਗੀ, ਸਿਰ ਚੋਂ ਖੂਨ ਵਗ ਰਿਹਾ ਸੀਗਾ। ਪੈਰਾਮੈਡਿਕਸ ਨੇ ਉਸ ਨੂੰ ਲੋਕਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਪਰ ਕ੍ਰਿਸਮਸ ਡੇ ਵਾਲੇ ਦਿਨ ਆਪਣੀ ਸੱਟਾਂ ਦੀ ਤਾਬ ਨਾ ਝੱਲਦੀ ਹੋਈ ਉਸ ਬੀਬੀ ਦੀ ਮੌਤ ਜਿਹੜੀ ਉਹ ਹੋਈ ਆ। ਹੁਣ ਇੱਕ ਜੈਫਰੀ ਡੇਵਿਸ ਨਾਂ ਦਾ ਸਸਪੈਕਟ ਸਰਵੇਲੈਂਸ ਫੁਟੇਜ ਦੇ ਵਿੱਚ ਦੇਖਿਆ ਗਿਆ ਆ 40 ਸਾਲਾਂ ਦਾ ਤੇ ਉਸ ਨੂੰ ਹੁਣ ਲੱਭਣ ਦੇ ਲਈ ਜਿਹੜਾ ਕੰਮ ਆ ਉਹ ਚੱਲ ਰਿਹਾ ਤੇ ਜਿਹੜੇ ਦੱਸਦੇ ਆ ਵੀ ਇਸ ਨੂੰ ਪਹਿਲਾਂ ਵੀ ਇਸ ਕਮਿਊਨਿਟੀ ਦੇ ਵਿੱਚ ਉੱਥੇ ਦੇਖਿਆ ਗਿਆ ਹੈਗਾ ਆ ਤੇ ਰੈਜ਼ੀਡੈਂਟਸ ਜਿਹੜੇ ਉੱਥੇ ਰਹਿਣ ਵਾਲੇ ਉਹ ਕਹਿੰਦੇ ਆ ਵੀ ਇਸ ਬੀਬੀ ਨੂੰ ਅਸੀਂ ਕਈ ਵਾਰ ਆਪਣੇ ਕੈਂਪਸ ਦੇ ਵਿੱਚ ਜਾਂ ਨੇਬਰਹੁੱਡ ਦੇ ਵਿੱਚ ਜਿਹੜਾ ਇਸੇ ਤਰੀਕੇ ਦੇ ਨਾਲ ਰੀਸਾਈਕਲੇਬਲਸ ਆ ਉਹ ਕਲੈਕਟ ਕਰਦੇ ਦੇਖਿਆ। ਹੋ ਸਕਦਾ ਵੀ ਉਹ ਹੋਮਲੈਸ ਹੋਵੇ ਜਾਂ ਹੋਰ ਤਰੀਕੇ ਨਾਲ ਹੋਵੇ। ਨਾਲ ਕਹਿੰਦੇ ਵੀ ਉਹਦਾ ਇੱਕ ਪੈਟ ਡੌਗ ਵੀ ਸੀਗਾ ਤੇ ਕਹਿੰਦੇ ਵੀ ਜੇ ਕਿਸੇ ਨੂੰ ਇਸ ਇੰਸੀਡੈਂਟ ਬਾਰੇ ਕੋਈ ਜਾਣਕਾਰੀ ਹੈ ਤੇ ਭਾਈ ਤੁਰੰਤ ਉਹਨਾਂ ਦੇ ਨਾਲ ਐਲਏ ਸਾਈਡ ਜਿਹੜਾ ਇਲਾਕਾ ਆ ਟੋਰੈਂਸ ਦਾ ਉੱਥੇ ਇਹ ਘਟਨਾ ਵਾਪਰੀ ਉੱਥੇ ਸੰਪਰਕ ਕੀਤਾ ਜਾਵੇ। ਅੱਜ ਸੈਨ ਫਰਾਂਸਿਸਕੋ ਦੇ ਵਿੱਚ ਹਜ਼ਾਰਾਂ ਹੀ ਲੋਕਾਂ ਦੀ ਜਿਹੜੀ ਬਿਜਲੀ ਆ ਉਹ ਗਈ ਸਵੇਰੇ 11:09 ਤੇ 565 ਕਸਟਮਰ ਬਿਨਾਂ ਬਿਜਲੀ ਤੋਂ ਸੀ। ਫਿਰ 8:15 ਤੇ 7000 ਤੋਂ ਵੱਧ ਜੋ ਲੋਕ ਆ ਉਹ ਬਿਜਲੀ ਤੇ ਸੀ। ਪੀਜੀ&ਈ ਇਨਵੈਸਟੀਗੇਟ ਕੀਤਾ ਤੇ ਉਹਨਾਂ ਨੇ ਬਾਅਦ ਦੇ ਵਿੱਚ ਸਾਰੇ ਏਰੀਏ ਦੇ ਵਿੱਚ ਜੋ ਜਿੱਥੇ-ਜਿੱਥੇ ਵੀ ਬਿਜਲੀ ਗਈ ਸੀ ਉਸ ਨੂੰ ਰੀਸਟੋਰ ਕਰ ਦਿੱਤਾ। ਕਹਿੰਦੇ ਵੀ ਇੱਕ ਟਾਈਮ ਦੇ ਉੱਤੇ 10,000 ਤੋਂ ਵੱਧ ਲੋਕਾਂ ਦੀ ਜਿਹੜੀ ਬਿਜਲੀ ਆ ਉਹ ਸੈਨ ਫਰਾਂਸਿਸਕੋ ਦੇ ਵਿੱਚ ਚਲੇ ਗਏ ਸੀ। ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਜੀ ਬਿਲਕੁਲ ਜਾਂਦੇ ਦੱਸਦੇ ਜਾਈਏ ਅੱਜ ਦੇ ਦਿਨ ਦੇ ਖਤਮ ਹੋਣ ਦੇ ਉੱਤੇ ਡਾਓ ਜੋਨ 119 ਪੁਆਇੰਟ ਵੱਧ ਕੇ
37,656 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 7 ਪੁਆਇੰਟ ਵਧੇ 4782 ਤੇ, ਨੈਸਡੈਕ 25 ਪੁਆਇੰਟ ਵੱਧ ਕੇ 15,099 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2,095 ਪ੍ਰਤੀ ਆਉਂਸ ਰਿਹਾ। ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ ਰਹੀ ਆ। ਇਸੇ ਦੇ ਨਾਲ 10 ਈਅਰ ਯੀਲਡ 3.81% ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 43,486 ਤੇ ਇਥੀਰੀਅਮ 2418 US ਡਾਲਰ ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 25 ਪੈਸੇ ਰਹੇ ਆ, ਤੇ $1 ਦੇ ਬਰਾਬਰ ਪਾਕਿਸਤਾਨ ਦੇ 282 ਰੁਪਏ ਤੇ 68 ਪੈਸੇ, ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 32 ਸੈਂਟ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਦੱਸਦੇ ਆਈਏ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਫੇਸਬੁੱਕ ਤੇ YouTube ਦੇ ਉੱਤੇ ਲਾਈਵ ਪ੍ਰੋਗਰਾਮ ਤੁਸੀਂ ਫਤਿਹਗੜ੍ਹ ਸਾਹਿਬ ਤੋਂ ਦੇਖ ਰਹੇ ਹੋ। ਹੁਣ ਤੋਂ ਥੋੜ੍ਹਾ ਸਮਾਂ ਬਾਅਦ ਜਿੰਨੇ ਵੀ ਸਾਡੇ AM ਤੇ FM ਸਟੇਸ਼ਨਸ ਆ, ਉੱਥੇ ਰਹਿਰਾ ਸਾਹਿਬ ਤੋਂ ਬਾਅਦ ਫੇਰ ਤੁਹਾਨੂੰ ਜਿਹੜਾ ਆ ਫਤਿਹਗੜ੍ਹ ਸਾਹਿਬ ਤੋਂ ਲਾਈਵ ਸੁਣਾਵਾਂਗੇ, ਤਾਂ ਕਿ ਤੁਸੀਂ ਘਰਾਂ 'ਚ ਬੈਠੇ ਜਿਹੜੇ ਆ ਕੀਰਤਨ ਤੇ ਕਥਾ ਦਾ ਆਨੰਦ ਮਾਣ ਸਕੋ, ਤੇ ਉਹ ਸਾਹਿਬਜ਼ਾਦਿਆਂ ਦੀ ਜਿਹੜੀ ਕੁਰਬਾਨੀ ਆ ਉਸ ਨੂੰ ਯਾਦ ਕਰ ਸਕੋ ਜੀ। ਤੇ ਇੱਥੇ ਹੀ ਜਿਹੜਾ ਜੀ ਹੁਣ ਇਜਾਜ਼ਤ ਲੈਂਦੇ ਹਾਂ। ਸਾਡੇ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।